ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਖੁਰਦ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 23 ਸਤੰਬਰ 2015 7 ਅਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਜਿਹੜਾ ਅਮਰੀਕਨ ਮੀਡੀਆ ਦਾ ਔਰ ਉਸ ਦੇ ਹਵਾਲੇ ਨਾਲ ਫਿਰ ਇੰਟਰਨੈਸ਼ਨਲ ਮੀਡੀਆ ਦਾ ਫੋਕਸ ਹੈ ਉਹ ਵੈਟੀਕਨ ਦੇ ਪੋਪ ਫਰਾਂਸਿਸ ਦੀ ਲਗਭਗ 6 ਰੋਜ਼ਾ ਅਮਰੀਕਾ ਵਿਜ਼ਿਟ ਦੇ ਉੱਤੇ ਹੀ ਕੇਂਦਰਿਤ ਹੈ ਜੀ। ਅੱਜ ਉਹਨਾਂ ਦੀ ਵਿਜ਼ਿਟ ਦਾ ਦੂਸਰਾ ਦਿਨ ਹੈ। ਕੱਲ ਪੋਪ ਫਰਾਂਸਿਸ ਜਿਹੜੇ ਨੇ ਡੀਸੀ ਦੇ ਜੁਆਇੰਟ ਬੇਸ ਐਂਟਰੀ ਏਅਰਪੋਰਟ ਤੇ ਸ਼ਾਮ 4 ਵਜੇ ਆਏ ਔਰ ਕਿਸ ਕਦਰ ਇਹ ਮਾਣ ਵਾਲੀ ਗੱਲ ਹੈ ਕਿ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਅਮਰੀਕਾ ਦਾ ਪ੍ਰੈਜ਼ੀਡੈਂਟ ਓਬਾਮਾ ਪੋਪ ਨੂੰ ਜਿਹੜਾ ਹੈ ਉਹ ਰਿਸੀਵ ਕਰ ਰਿਹਾ ਹੈ ਅਮਰੀਕਾ ਦੀ ਧਰਤੀ ਤੇ। ਅੱਜ ਦੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਦੇ ਵਿੱਚ ਸਵੇਰੇ 9:15 ਵਜੇ ਵਾਈਟ ਹਾਊਸ ਦੇ ਵਿੱਚ ਉਹਨਾਂ ਦੀ ਅਰਾਈਵਲ ਦੇ ਉੱਤੇ 1-to-1 ਮੀਟਿੰਗ ਸੀ ਓਬਾਮਾ ਦੇ ਨਾਲ ਔਰ ਫਿਰ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ 11 ਵਜੇ ਦੇ ਕਰੀਬ ਮਾਲ ਨੈਸ਼ਨਲ ਮਾਲ ਦੇ ਵਿੱਚ ਜਿਹੜਾ ਉਹ ਥੋੜਾ ਲਿਮਿਟਿਡ ਆਪਣਾ ਕੀਤਾ ਹੈ ਸਟ੍ਰੋਲਿੰਗ। 11:30 ਵਜੇ ਉਹਨਾਂ ਦੀ ਮਿਡ ਡੇ ਪ੍ਰੇਅਰ ਸੀ ਯੂਐਸ ਬਿਸ਼ਪਸ ਦੇ ਨਾਲ ਸੇਂਟ ਮੈਥਿਊ ਕੈਥੀਡਰਲ, ਜਿਹੜਾ ਬੜਾ ਹਿਸਟੋਰੀਕਲ ਕੈਥੀਡਰਲ ਹੈ ਡੀਸੀ ਦਾ, ਔਰ 4:15 ਵਜੇ ਉਹਨਾਂ ਨੇ ਬੈਸਿਲਿਕਾ ਨੈਸ਼ਨਲ ਸ਼ਰਾਈਨ ਦੇ ਵਿੱਚ ਜਿਹੜਾ ਹੈ ਉਹ ਸਰਵਿਸ ਸੀ ਜਿਹਦੇ ਲਈ ਜਿਹੜਾ ਉਹ ਟਿਕਟਸ ਵਗੈਰਾ ਸਨ। ਥਰਸਡੇ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿਉਂਕਿ ਮੈਂ ਇਹ ਸਕੈਜੂਲ ਇਸ ਲਈ ਦੇ ਰਿਹਾ ਹਾਂ ਇਹ ਦੱਸਣ ਦੇ ਲਈ। ਔਰ ਕੱਲ੍ਹ ਹੀ ਮੇਰੀ ਇੱਕ ਬੜੇ ਪ੍ਰੋਮੀਨੈਂਟ ਸਿੱਖ ਜਿਹੜੇ ਕਿ ਵਿਦਨ ਦਾ ਸਿਸਟਮ ਕਾਫੀ ਹਾਇਰ ਥਾਂ ਦੇ ਉੱਤੇ ਨੇ, ਉਹਨਾਂ ਨੇ ਕਾਲ ਕਰਕੇ ਕਿਹਾ, ਉਹਨਾਂ ਨੇ ਕਿਹਾ ਜੀ ਕਿੱਥੇ ਪੋਪ ਤੇ ਕਿੱਥੇ ਸਾਡੇ ਜਥੇਦਾਰ ਜੀ। ਤੇ ਆਪਣੇ ਆਪ ਨੂੰ ਸਾਡੇ ਜਥੇਦਾਰ ਇਹ ਬੜੇ ਘੁਆ ਕੇ ਖੁਸ਼ ਹੁੰਦੇ ਨੇ ਕਿ ਇਹਨਾਂ ਨੂੰ ਕਹੋ, ਸਾਰੇ ਕਹਿਣ ਜੀ ਵੀ ਆਰ ਦਾ ਪੋਪ ਆਫ ਦਾ ਸਿਕਸ। ਤੇ ਉਹਨਾਂ ਦੇ ਆਪਣੇ ਜਥੇਦਾਰਾਂ ਦਾ ਹਾਲ ਇਹ ਹੁੰਦਾ ਹੈ ਵੀ ਇਹ ਉਹਨਾਂ ਦੇ ਸ਼ਬਦ ਸੀ ਕਿ ਲੋਕ ਨਾ ਵੀ ਚਾਹਣ ਤੇ ਪਿਛਲੇ ਦਰਵਾਜ਼ਿਓਂ ਗੁਰਦੁਆਰੇ 'ਚ ਆ ਵੜਦੇ ਨੇ। ਤੇ ਫਿਰ ਕਹਿੰਦੇ ਜਿਵੇਂ ਰਿਚਮੰਡ ਹਿੱਲ 'ਚ ਇੱਕ ਸਿੰਘ ਨੇ ਚੈਲੰਜ ਕੀਤਾ ਕਿ ਭਾਈ ਆਹ ਤੁਸੀਂ ਕੰਮ ਕਿਉਂ ਕਰਦੇ ਹੋ, ਫਿਰ ਦੂਜੇ ਦਰਵਾਜ਼ੇ 'ਚੋਂ ਬਾਹਰ ਨਿਕਲ ਜਾਂਦੇ ਨੇ। ਫਿਰ ਕਹਿੰਦੇ ਨੇ ਸਾਨੂੰ ਪੋਪ ਕਹੋ ਜੀ। ਔਰ ਕਿਸ ਕਿਸਮ ਦਾ ਉਹਨਾਂ ਦਾ ਵਰਤਾਰਾ, ਕਿਰਦਾਰ, ਕੈਪੇਬਿਲਿਟੀ, ਐਬਿਲਿਟੀ। ਔਰ ਮੈਂ ਸਮਝਦਾ ਕਿ ਵੀ ਹੁਣ ਜਦੋਂ ਤੁਸੀਂ ਅੰਦਾਜ਼ ਦੇਖਦੇ ਹੋ ਕਿ ਪੋਪ ਜਿਹੜਾ ਉਹਦੇ ਕੋਲ ਇੱਕ ਧਾਰਮਿਕ ਹੈਡ ਹੈ, ਇਸ ਤੋਂ ਬਿਨਾਂ ਕੋਈ ਫੌਜ, ਛੋਟਾ ਜਿਹਾ ਵੈਟੀਕਨ ਇੱਕ ਏਰੀਆ ਹੈ ਉਹਦੇ 'ਚ ਉਹਨਾਂ ਨੇ ਆਪਣੀ ਉਨੀ ਸੋਵਰਨਟੀ ਰੱਖੀ ਹੋਈ ਹੈ। ਉਹਨਾਂ ਦੀਆਂ UN ਦੇ ਵਿੱਚ ਔਰ ਦੂਸਰਿਆਂ 'ਚ ਐਮਬੈਸੀਜ਼ ਨੇ, ਉਹਨਾਂ ਨੂੰ ਹੋਲੀ ਸੀ ਕਹਿੰਦੇ, ਪਰ ਇਸ ਤੋਂ ਬਿਯੋਂਡ ਕੋਈ ਫੌਜ ਨਹੀਂ ਹੈ, ਕੋਈ ਫਾਈਨੈਂਸਿਸ ਉਹਨਾਂ ਦੇ ਜੋ ਨੇ ਆਪਣੇ ਪੋਪ ਆਪਣੇ ਕੈਥੋਲਿਕ ਚਰਚ ਦੇ ਲੋਕਾਂ ਲਈ ਨੇ। ਲੇਕਿਨ ਇਹ ਜਿੰਨੀ ਦੇਰ ਹੁਣ 5 ਦਿਨ ਅਮਰੀਕਾ 'ਚ ਰਹੇਗਾ, ਸ਼ੁਰੂ ਹੀ ਜਿੱਥੇ ਪ੍ਰੈਜ਼ੀਡੈਂਟ ਰਿਸੀਵ ਕਰ ਰਿਹਾ ਹੈ ਵਾਈਟ ਹਾਊਸ 'ਚ ਅੱਜ 1-to-1 ਮੀਟਿੰਗ ਹੋਈ ਔਰ ਕੱਲ ਜਿਹੜਾ ਗ੍ਰੇਟੈਸਟ ਆਨਰ ਪੋਪ ਨੂੰ ਮਿਲੇਗਾ ਕਿ ਉਸ ਨੇ ਜੁਆਇੰਟ ਸੈਸ਼ਨ US ਦੀ ਕਾਂਗਰਸ ਔਰ ਸੈਨੇਟ ਉਹਨਾਂ ਨੂੰ ਐਡਰੈਸ ਕਰਨਾ ਔਰ ਉਹ ਐਡਰੈਸ ਲਾਈਵ ਬਹੁਤ ਸਾਰੇ ਚੈਨਲਸ ਦੇ ਉੱਤੇ ਜਿਹੜਾ ਉਹ ਦਿਖਾਇਆ ਜਾਏਗਾ। ਫਿਰ ਅਸੀਂ ਦੇਖਦੇ ਹਾਂ ਕਿ ਫਰਾਈਡੇ ਜਿਹੜਾ ਹੈ ਖਾਸ ਤੌਰ ਤੇ ਜਦੋਂ ਕਿ ਇੱਧਰ ਸਿੱਖ ਜਿਹੜੇ ਨੇ ਈਸਟ ਕੋਸਟ ਦੇ ਉਹ ਮੋਦੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹੋਣਗੇ UN ਦੇ ਬਾਹਰ, ਉਸ ਦਿਨ ਹੀ ਫਰਾਈਡੇ। ਔਰ ਨਿਊਯਾਰਕ ਦਾ ਜੇ ਤੁਸੀਂ ਸਿਕਿਉਰਿਟੀ ਦੇ ਹਵਾਲੇ ਨਾਲ ਦੇਖੋ ਤੇ ਪਿਛਲੇ ਕਈ ਮਹੀਨਿਆਂ ਤੋਂ ਸਿਕਿਉਰਿਟੀ ਰਿਹਰਸਲਸ ਹੋ ਰਹੀਆਂ ਨੇ। ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਹੋਣਗੇ ਕਿ ਪੋਪ ਦੀ ਵਿਜ਼ਿਟ ਦੇ ਨਾਲ ਕਿਸ ਕਿਸਮ ਦਾ ਜਿਹੜਾ ਹੈ ਉਹ ਸਾਰਾ ਕੁਝ ਚਾਰ ਚੁਫੇਰੇ ਚੱਲ ਰਿਹਾ ਜੀ। ਉਸ ਦਿਨ ਹੀ ਪੋਪ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੂੰ ਵੀ ਐਡਰੈਸ ਕਰੇਗਾ। ਵਾਟ ਏ ਆਨਰ ਜੀ ਜੀ ਕਿ ਵੀ ਜੁਆਇੰਟ ਸੈਸ਼ਨ US ਹਾਊਸ ਆਫ ਰਿਪਰੈਜ਼ੈਂਟੇਟਿਵ ਸੈਨੇਟ ਦਾ 1-to-1 ਓਬਾਮਾ ਦੇ ਨਾਲ ਮੀਟਿੰਗ ਔਰ ਐਡਰੈਸਿੰਗ, ਜਿੱਥੇ ਕਿ 193 ਦੇਸ਼ਾਂ ਦੇ ਜਿਹੜੇ ਨੁਮਾਇੰਦੇ ਪ੍ਰੈਜ਼ੀਡੈਂਟ ਜਾਂ ਫੋਰਨ ਮਿਨਿਸਟਰ ਆਏ ਨੇ ਉਹਨਾਂ ਨੂੰ ਐਡਰੈਸ ਕਰਨਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਸੇ ਪੀਰੀਅਡ 'ਚ ਉਹਨਾਂ ਨੇ ਫਿਰ ਨਿਊਯਾਰਕ ਤੋਂ ਫਿਲਾਡੈਲਫੀਆ ਔਰ ਨਿਊਯਾਰਕ ਦੇ ਵਿੱਚ ਹੀ ਇੱਕ ਜਿਹੜੀ ਹੈ ਇੰਟਰਫੇਥ ਸਰਵਿਸ, ਜਿਸ ਬਾਰੇ ਇਹ ਵੀ ਸੀ ਕਿ 2 ਸਿੱਖ ਨੁਮਾਇੰਦੇ ਵੀ ਉਸ ਦੇ ਵਿੱਚ ਸ਼ਾਮਲ ਹੋਣਗੇ ਜਿਹੜਾ ਉਹ ਐਡਰੈਸ ਕਰਨਾ ਹੈ। ਔਰ ਇਹ ਇਸ ਤਰੀਕੇ ਨਾਲ ਲਗਭਗ 6 ਰੋਜ਼ਾ ਦੌਰਾ ਸਮਾਪਤ ਕਰਕੇ
ਤੇ ਫਿਰ ਉਹਨਾਂ ਦੀ ਵੀਕਐਂਡ ਦੇ ਉੱਤੇ ਜਿਹੜੀ ਹੈ ਉਹ ਵਾਪਸੀ ਹੋਏਗੀ ਟੂ ਦਾ ਵੈਟੀਕਨ। ਇਸ ਲੈਗ ਦੇ ਉੱਤੇ ਹੀ ਉਹਨਾਂ ਨੇ ਕਿਊਬਾ ਦੇ ਨਾਲ ਵੀ ਜਿਹੜਾ ਕੀਤਾ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਇਹ ਨਹੀਂ ਹੈ ਕਿ ਪੋਪ ਦਾ ਜਾਂ ਇਹਨਾਂ ਦੀ ਜਿਹੜੀ ਪੀਪਲ ਹਿਸਟਰੀ ਹੈ ਉਹ ਸਾਰੀ ਬੜੀ ਖੂਬਸੂਰਤ ਹੈ। ਇਹਨਾਂ ਦਾ ਵੀ ਬੜੀ ਲੈਵਲ ਦੇ ਕਰਪਸ਼ਨ, ਕਰਪਟ, ਅਥੋਰੀਟੇਰੀਅਨ ਔਰ ਮਨਮਰਜ਼ੀ ਚਲਾਉਣ ਵਾਲੇ, ਪਰ ਉਹਨਾਂ ਨੇ ਇੱਕ ਇੰਸਟੀਟਿਊਸ਼ਨ ਨੂੰ ਬੇਸ਼ੱਕ ਅੰਦਰੋਂ ਕਾਫੀ ਕਲੋਜ਼ ਹੈ, ਬਹੁਤ ਸਾਰੀਆਂ ਨੀਤੀਆਂ ਕਿਵੇਂ ਬਣਦੀਆਂ ਨੇ, ਜਾਂ ਕਿਵੇਂ ਕੁਛ ਅਰਸਾ ਪਹਿਲਾਂ ਇੱਕ ਬੜਾ ਵੱਡਾ ਸਕੈਂਡਲ ਜਿਹੜਾ ਇਹਨਾਂ ਨੇ ਫਿਰ ਸ਼ਾਇਦ ਆਊਟ ਆਫ ਕੋਰਟ ਜਾਂ ਕੋਰਟ ਸੈਟਲਮੈਂਟ ਕਿੰਨੇ ਬਿਲੀਅਨ ਡਾਲਰ ਦੀ ਕੀਤੀ, ਜਿਹਦੇ 'ਚ ਕਿ ਇਹਨਾਂ ਦੇ ਜਿਹੜੇ ਪ੍ਰੀਸਟ ਨੇ ਉਹਨਾਂ ਦਾ ਸਕੈਂਡਲ ਸੀ ਕਿ ਬੱਚਿਆਂ ਦੇ ਨਾਲ ਬਦਫੈਲੀ ਕਰਨ ਦਾ, ਔਰ ਉਹ ਲੰਬਾ ਵਕਤ ਰਿਹਾ। ਔਰ ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਇੱਕ ਪੋਪ ਜਰਮਨ ਓਰੀਜਨ ਦਾ ਸੀ ਉਹ ਤਾਂ ਜਾਂਦਾ ਲੱਗਾ ਥੋੜੀ ਦੇਰ ਬਾਅਦ ਹੀ, ਪਰ ਪੋਪ ਜਿਹੜਾ ਉਸ ਤੋਂ ਪਹਿਲਾਂ ਜੌਨ ਪੋਪ ਪੌਲ ਦੇ ਵੇਲੇ ਉਹ ਸਕੈਂਡਲ ਚੱਲਦਾ ਰਿਹਾ, ਵਿੱਚੋਂ ਵਿੱਚ ਦੱਬਦੇ ਵੀ ਨੇ ਬਹੁਤ ਸਾਰੇ ਫੈਕਟਸ ਨੂੰ। ਲੇਕਿਨ ਮੈਂ ਤਾਂ ਇਸ ਹਵਾਲੇ ਨਾਲ ਗੱਲ ਕਰ ਰਹੇ ਹਾਂ ਕਿ ਜਦੋਂ ਅਸੀਂ, ਹਾਲਾਂ ਸਿੱਖਾਂ ਦੇ ਵਿੱਚ ਕੋਈ ਪੋਪ ਦਾ ਕਨਸੈਪਟ ਨਹੀਂ ਹੈ, ਆਪੂ ਬਣੇ ਜਥੇਦਾਰ ਤੇ ਆਪੇ ਹੀ ਪੋਪ ਬਣੇ ਹੋਏ ਨੇ। ਸਿੱਖੀ ਦਾ ਕਨਸੈਪਟ ਸਰਬੱਤ ਖਾਲਸਾ ਜਾਂ ਬਰਾਬਰੀ ਦੇ ਥੱਲੇ ਅਸੀਂ ਇੱਕ ਡਿਫਰੈਂਟ ਕਨਸੈਪਟ ਯਕੀਨ ਰੱਖਦੇ ਹਾਂ, ਕਿਉਂਕਿ ਜਿਹੜੀ ਪੀਪਲ ਥਿਓਕ੍ਰੇਸੀ ਹੈ ਜਾਂ ਇਹਨਾਂ ਦਾ ਪੋਪ ਦਾ ਸਾਰਾ ਆਧਾਰ ਹੈ ਇਹ ਇਸ ਦੇ ਉੱਤੇ ਹੈ ਕਿ ਵੀ ਇਹ ਜਿਹੜਾ ਜੀਸਸ ਕ੍ਰਾਈਸਟ ਤੋਂ ਬਾਅਦ ਉਸ ਦੀ ਕੰਟੀਨਿਊਟੀ ਹੈ ਪੋਪ ਦੇ ਰੂਪ ਦੇ ਵਿੱਚ, ਔਰ ਉਸ ਨੂੰ ਹੀ ਇਹ ਜਿਹੜਾ ਬੜਾ ਹੋਲੀ, ਔਰ ਜੇ ਤੁਸੀਂ ਦੇਖੋਗੇ ਕਿ ਜਦੋਂ ਪੋਪ ਜਾਂਦਾ ਹੈ ਉਹਦਾ ਬਲੈਸਿੰਗ ਦਾ ਤਰੀਕਾ ਜਾਂ ਕਿਸ ਕਰਨ ਦਾ ਤਰੀਕਾ ਜਾਂ ਦੂਜਾ, ਇਸ ਨੂੰ ਇਹ ਫਾਦਰ ਹੀ ਸਮਝਦੇ ਨੇ, ਨੈਕਸਟ ਟੂ ਗੋਡ ਕੈਥੋਲਿਕਸ ਦੇ ਲਈ ਹੈ। ਔਰ ਬੇਸ਼ੱਕ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਧਰਮ ਦੇ ਹਵਾਲੇ ਨਾਲ ਯੂਰਪ ਦੇ ਵਿੱਚ ਨਾਸਤਕਤਾ ਦਾ ਜਾਂ ਦੂਜੇ ਪਾਸੇ ਜਾਣ ਦਾ ਬੋਲਬਾਲਾ, ਬਾਈ ਐਂਡ ਲਾਰਜ ਇੱਕ ਗੱਲ ਜ਼ਰੂਰ ਕ੍ਰੈਡਿਟ 'ਚ ਜਾਂਦੀ ਹੈ ਵੈਟੀਕਨ ਦੇ ਜਾਂ ਪੋਪ ਦੇ, ਕਿ ਉਹਨਾਂ ਨੇ ਆਪਣੇ ਹਰਡ ਨੂੰ ਇਕੱਠੇ ਹੀ ਰੱਖਿਆ। ਉਹ ਬੇਸ਼ੱਕ ਹੁਣ ਸਾਊਥ ਅਮਰੀਕਾ ਹੈ ਇਸ ਵੇਲੇ, ਇਹੀ ਨਹੀਂ ਵੀ ਅਮਰੀਕਾ ਦੇ ਵਿੱਚ ਲਤੀਨੋ ਦੂਸਰੀ ਮਾਈਨੋਰਿਟੀ ਬਣੇ ਨੇ, ਵੱਡੀ ਮਾਈਨੋਰਿਟੀ, ਈਵਨ ਕਾਲਿਆਂ ਨਾਲੋਂ ਵੀ ਜ਼ਿਆਦਾ ਆਬਾਦੀ ਹੈ ਜੀ। ਪਰ ਅਸੀਂ ਇਹ ਵੀ ਦੇਖਦੇ ਹਾਂ ਕਿਉਂਕਿ ਉਹਨਾਂ ਦੇ ਵਿੱਚ ਬਰਥ ਕੰਟਰੋਲ ਦਾ ਕਨਸੈਪਟ ਨਹੀਂ ਹੈ, ਕਿਉਂਕਿ ਵੈਟੀਕਨ ਹੁਣ ਤੱਕ ਨਹੀਂ ਸੀ ਮੰਨਦਾ। ਹਾਲਾਂਕਿ ਇਹ ਪੋਪ ਫ੍ਰਾਂਸਿਸ ਮੈਂ ਸਮਝਦਾ ਵੀ ਕਾਫੀ ਪਪੂਲਰ ਹੋਏ ਗਏ ਨੇ, ਕਾਫੀ ਰੈਵੋਲੂਸ਼ਨਰੀ ਚੇਂਜਸ ਵੀ ਕੀਤੀਆਂ ਨੇ ਕੁਝ ਲਾਈਨ ਲਈ, ਜਿਵੇਂ ਇਹ ਕਿਹਾ ਜਾਂਦਾ ਸੀ ਕਿ ਬਰਥ ਕੰਟਰੋਲ ਲਈ ਈਵਨ ਕੰਟਰਾਸੈਪਟਿਵ ਜਾਂ ਦੂਜੇ ਵੀ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਮਨਾਹੀ ਸੀ ਕਿ ਜੀ ਇਹ ਨਹੀਂ ਹੈ। ਲੇਕਿਨ ਇਹਨਾਂ ਦੇ ਜਿਹੜੇ ਕੁਝ ਫਰੇਜ਼ ਜਾਂ ਕੁਝ ਆਦੇਸ਼ ਆਏ ਉਹਦੇ 'ਚ ਇਹ ਵੀ ਹੈ ਕਿ ਵੀ ਜੇ ਅਸੀਂ ਜਿਨ੍ਹਾਂ ਨੂੰ ਜੰਮਦੇ ਹਾਂ ਉਹਨਾਂ ਨੂੰ ਅਸੀਂ ਚੰਗੀ ਵਿੱਦਿਆ, ਚੰਗੀ ਐਜੂਕੇਸ਼ਨ, ਫੂਡ ਨਹੀਂ ਦੇ ਸਕਦੇ ਤੇ ਫਿਰ ਵੀ ਅਸੀਂ ਗੋਡ ਨੂੰ ਆਨਸਰੇਬਲ ਹੈ। ਸੋ ਮੈਂ ਸਮਝਦਾ ਵੀ ਅਜੇ ਡਾਇਰੈਕਟਲੀ ਤਾਂ ਇਹਨਾਂ ਨੇ ਨਹੀਂ ਸਪੋਰਟ ਕੀਤਾ। ਇਸੇ ਤਰ੍ਹਾਂ ਇਹਨਾਂ ਦੀ ਇੰਸਟੀਟਿਊਸ਼ਨ ਐਬੋਰਸ਼ਨ ਦੇ ਹਮੇਸ਼ਾ ਹੀ ਪ੍ਰੋ ਲਾਈਫ ਐਟੀਟਿਊਡ ਹੈ ਇਹਨਾਂ ਦਾ, ਥਿਓਕ੍ਰੈਟਿਕ ਵੀ ਔਰ ਵੈਸੇ ਵੀ ਜਿਹੜੇ ਉਹਨਾਂ ਦੇ ਫਾਲੋਅਰ ਨੇ। ਪਰ ਸਾਰਾ ਲਗਭਗ ਸਾਊਥ ਅਮਰੀਕਾ ਜਿੰਨੇ ਦੇਸ਼ ਨੇ ਔਰ ਜਿਹੜੇ ਲਤੀਨੋ ਆ ਰਹੇ ਨੇ ਉਹ ਕੈਥੋਲਿਕ ਨੇ। ਸੋ ਅਮਰੀਕਾ ਦੇ ਵਿੱਚ ਕੈਥੋਲਿਕਸ ਦਾ ਪ੍ਰਭਾਵ ਕਾਫੀ ਵੱਧ ਰਿਹਾ ਹੈ, ਗਿਣਤੀ ਵੀ ਵੱਧ ਰਹੀ ਹੈ, ਔਰ ਦੁਨੀਆ 'ਚ ਜਿਹੜੀ ਅੱਜ ਵੀ ਇਹਨਾਂ ਨੂੰ ਐਜ਼ ਏ ਹੋਪ ਦੇਖਿਆ ਜਾਂਦਾ, ਭਾਵੇਂ ਇਨਸਾਈਡ ਕੀ ਹੈ ਉਹ ਜਿੱਥੇ ਵੀ ਆਰਡੇਨਡ ਪ੍ਰੀਸਟਲੀ ਕਲਾਸ ਹੋਏਗੀ, ਹਾਇਰਾਰਕੀ ਹੋਏਗੀ, ਧਰਮ ਇੰਸਟੀਟਿਊਸ਼ਨਲਾਈਜ਼ ਹੋਏਗਾ, ਜਿਸ ਕਿਸਮ ਦਾ ਹਾਇਰਾਰਕੀ ਦੇ ਨਾਲ ਜੁੜਿਆ ਹੁੰਦਾ ਉਹਦੇ 'ਚ ਕਰਪਸ਼ਨ ਉਹਦਾ ਪਹਿਲਾ ਸਿੰਪਟਮ ਹੁੰਦਾ। ਪਰ ਫਿਰ ਵੀ ਮੈਂ ਸਮਝਦਾ ਵੀ ਸਾਨੂੰ ਸਿੱਖਾਂ ਨੂੰ ਵੀ ਇਹਦੇ ਬਾਵਜੂਦ ਕਿ ਕਨਸੈਪਟ ਵਾਈਜ਼ ਕੋਈ ਸਾਡੇ 'ਚ ਪੋਪ ਲੀਲਾ ਨਹੀਂ ਹੈ ਜਾਂ ਪੋਪ ਨਹੀਂ ਹੈ, ਪਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਸਟੈਂਡ ਨੇ, ਇਹਨਾਂ ਦਾ ਇੱਕ ਸੈਂਟਰ ਹੈ ਜਿੱਥੋਂ ਪਤਾ ਲੱਗਦਾ ਹੈ ਦੁਨੀਆ 'ਚ এনवायरमेंट ਦਾ ਮੁੱਦਾ ਹੁੰਦਾ ਹੈ, ਪੋਪ ਦੀ ਸਟੇਟਮੈਂਟ ਹੁੰਦੀ ਹੈ। ਆ ਸਾਊਥ ਸੁਡਾਨ ਹੋਏ, ਫਲਸਤੀਨ ਹੋਏ, ਮਿਡਲ ਈਸਟ ਦੇ ਰੈਫਿਊਜੀ ਹੋਣ, ਕਿਤੇ ਜ਼ੁਲਮ ਹੋ ਰਹੇ ਹੋਣ, ਜਿਹੜਾ ਉਹ ਪੋਪ ਜਿਹੜਾ ਉਹ ਆਪਣੀ ਪੋਜੀਸ਼ਨ ਜ਼ਰੂਰ ਸਟੈਂਡ ਕਰਦਾ। ਔਰ ਈਵਨ ਜੂਨ 84 ਦੇ ਵੇਲੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਭਾਰਤੀ ਫੌਜ ਨੇ, ਦੁਨੀਆ ਦੀ ਵੱਡੀ ਲੀਡਰਸ਼ਿਪ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਸੀ, ਕਿਉਂਕਿ ਆਲਰੇਡੀ ਥੈਚਰ ਹੋਏ, USSR ਹੋਏ, ਦੂਜੇ ਸਾਰੇ ਇੰਦਰਾ ਨੇ ਆਪਣੇ ਜਹਾਜ਼ ਤੇ ਚਾੜੇ ਹੋਏ ਸੀ। ਲੇਕਿਨ ਪੋਪ ਨੇ ਉਦੋਂ ਵੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਸੀ ਕਿ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਇਹ ਬਲੱਡ ਸ਼ੈਡ ਹੋਣਾ ਠੀਕ ਨਹੀਂ। ਸੋ ਅਸੀਂ ਜਦੋਂ ਉਹਦੀ ਪੋਪ ਪੌਲ ਦੀ ਡੈਥ ਹੋਈ, ਮੈਂ ਆਪਣਾ ਵੀਕਲੀ ਕਾਲਮ ਦੇ ਵਿੱਚ ਸਪੈਸ਼ਲ ਟ੍ਰਿਬਿਊਟ ਵੀ ਦਿੱਤਾ। ਵੈਸੇ ਵੀ ਬੜਾ ਗ੍ਰੇਸਫੁਲ ਸੀ ਪੋਪ ਹੈ, ਔਰ ਇਹ ਪਹਿਲੀ ਵਾਰ ਕੋਈ ਸਾਊਥ ਅਮਰੀਕਾ ਦਾ, ਯੂਰਪ ਚੋਂ ਪੋਪਨ ਬਾਹਰ ਨਿਕਲਿਆ। ਅਰਜਨਟੀਨਾ ਮੂਲ ਦਾ ਇਹ ਪੋਪ ਹੈ,
ਪਰ ਬੜੀ ਮਜ਼ਬੂਤੀ ਦੇ ਨਾਲ ਕੁਝ ਮੁੱਦਿਆਂ ਦੇ ਉੱਤੇ ਜਿਹੜੇ ਈਵਨ ਅਨਪੋਪੂਲਰ ਵੀ ਲੱਗਦੇ ਨੇ ਕਈਆਂ ਨੂੰ, ਲੇਕਿਨ ਜਦੋਂ ਚੇਂਜ ਹੁੰਦੀ ਹੈ, ਦੇਖੋ ਜਿਹੜੀਆਂ ਇੰਸਟੀਟਿਊਸ਼ਨਸ ਐਸਟੈਬਲਿਸ਼ ਹੁੰਦੀਆਂ ਨੇ ਉਹਨਾਂ ਦਾ ਇੱਕ ਆਪਣਾ ਚੱਲ ਰਿਹਾ ਹੁੰਦਾ ਹੈ, ਉਸ ਨੂੰ ਤੋੜਨਾ ਕਿਸੇ ਵੀ ਪਰੰਪਰਾ ਨੂੰ ਜਾਂ ਕਿਸੇ ਵੀ ਉਸ ਇੰਸਟੀਟਿਊਸ਼ਨ ਦੇ ਪ੍ਰਿੰਸੀਪਲ ਨੂੰ ਸੌਖਾ ਨਹੀਂ ਹੁੰਦਾ। ਪਰ ਰੈਵੋਲੂਸ਼ਨਰੀ ਜਾਂ ਚੇਂਜ ਲਿਆਉਣ ਵਾਲਾ ਉਹੀ ਹੁੰਦਾ ਜਿਹੜਾ ਕਿ ਜਦੋਂ ਠੀਕ ਹੁੰਦਾ ਉਹ ਜ਼ਮਾਨੇ ਦੇ ਹਾਣ ਦਾ ਬਣਾਏ। ਇਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਵੀ ਜੇ ਅਸੀਂ ਜਿਹੜਾ ਇਹਨਾਂ ਨੇ ਜਿਸ ਗੱਲ ਦੇ ਉੱਤੇ ਅੜੇ ਰਹੇ ਨੇ ਸਦੀਆਂ ਤੋਂ ਰਵਾਂਗੇ ਤੇ ਸਾਡੇ ਫਾਲੋਅਰ ਦੂਸਰੇ ਪਾਸੇ ਜਾ ਰਹੇ ਨੇ, ਸਾਨੂੰ ਐਡਜਸਟ ਕਰਨਾ ਪਏਗਾ। ਇਸੇ ਤਰ੍ਹਾਂ ਜਿਹੜਾ ਹੋਰ ਵੀ ਬਹੁਤ ਸਾਰੀਆਂ ਚੇਂਜਸ ਇਨਸਾਈਡ ਚੱਲੀਆਂ ਨੇ। ਹੁਣ ਇਹਨਾਂ ਦਾ ਕੰਪੇਅਰ ਇਹਨਾਂ ਨੂੰ ਤੁਸੀਂ ਕੰਪੇਅਰ ਕਰੋ ਆਪਣੇ ਜਥੇਦਾਰ ਨਾਲ, ਮੌਜੂਦਾ ਜਥੇਦਾਰ ਨਾਲ ਹੀ ਕਰ ਲਓ ਜੀ। ਮੈਂ ਇਸ ਲਈ ਨਹੀਂ ਕਰ ਰਿਹਾ ਵੀ ਉਹ ਪੋਪ ਹੈ, ਪਰ ਉਹ ਕਹਿੰਦੇ ਨੇ ਜੀ ਅਸੀਂ ਪੋਪ ਹੈ, ਅਸੀਂ ਪੋਪ ਹੈ ਜੀ ਸਿੱਖਾਂ। ਹੁਣ ਤੁਸੀਂ ਦੇਖੋ ਵੀ ਇੱਥੇ ਸਿਲੈਕਸ਼ਨ ਪ੍ਰੋਸੈਸ ਕੀ ਹੁੰਦੀ ਹੈ। ਜਦੋਂ ਤੁਸੀਂ ਲੋਅਰ ਲੈਵਲ ਤੋਂ ਦੇਖਦੇ ਹੋ ਕਿਵੇਂ ਇਹਨਾਂ ਦੇ ਪ੍ਰੀਸਟ ਫਿਰ ਉੱਪਰ ਡਾਇਓਸਿਸ ਤੱਕ ਜਾਂਦੇ ਨੇ, ਫਿਰ ਕਾਰਡੀਨਲ ਬਣਦੇ ਨੇ, ਫਿਰ ਇਹਨਾਂ ਦਾ ਪੂਰਾ ਕਾਰਡੀਨਲ ਦਾ ਇੱਕ ਪੂਰਾ ਬਲਾਕ ਹੁੰਦਾ ਹੈ, ਉਹਨਾਂ ਦੀ ਆਪਣੀ ਸੈਨੇਟ ਹੁੰਦੀ ਹੈ। ਜਦੋਂ ਨਵਾਂ ਪੋਪ ਚੁਣਨਾ ਔਰ ਪੋਪ ਤਹਿ ਜ਼ਿੰਦਗੀ ਰਹਿੰਦਾ ਹੈ ਅੰਟਿਲ ਅਨਲੈਸ ਉਹ ਆਪ ਛੱਡ ਦੇ, ਬਿਮਾਰ ਹੋ ਜਾਏ, ਦਿਮਾਗੀ ਤੌਰ ਤੇ ਠੀਕ ਨਾ ਰਹੇ। ਔਰ ਇਹ ਵੀ ਜਦੋਂ ਬਣਿਆ ਕਿੰਨੇ ਦਿਨ ਕਿੰਨੇ ਹਫ਼ਤੇ, ਫਿਰ ਉਹਨਾਂ ਦੀ ਇੱਕ ਆਪਣੀ ਟ੍ਰੈਡੀਸ਼ਨ ਹੈ ਕਿ ਜਦੋਂ ਡਿਸਾਈਡ ਹੋ ਗਿਆ ਕਿ ਵੀ ਉਹ ਵੋਟ ਚੱਲਦੀ ਹੈ ਅੰਦਰ, ਪਰ ਉਹ ਕਲੋਜ਼ ਹੁੰਦਾ ਕਿ ਇਹ ਪੋਪ ਬਣਿਆ, ਫਿਰ ਇੱਕ ਖਾਸ ਚਿਮਨੀ ਜਿਹੀ ਹੁੰਦੀ, ਥੱਲੇ ਲੱਖਾਂ ਲੋਕ ਡੀਕ ਰਹੇ ਹੁੰਦੇ ਨੇ ਕਿਹੜਾ ਨਵਾਂ ਪੋਪ, ਉਹਦੇ ਚੋਂ ਫਿਰ ਚਿੱਟਾ ਧੂਆਂ ਨਿਕਲਦਾ, ਫਿਰ ਇਹ ਹੁੰਦਾ ਜੀ ਅੰਦਰ ਡਿਸਾਈਡ ਹੋ ਗਿਆ ਵੀ ਕਿਹੜਾ ਪੋਪ ਬਣੇਗਾ। ਸੋ ਇੱਕ ਸਕਰੂਟਨੀ ਹੈ ਇੱਥੇ। ਕਿਹੜੀ ਸਕਰੂਟਨੀ ਹੈ ਕਿ ਜੀ ਪਹਿਲਾਂ ਦਰਬਾਰ ਸਾਹਿਬ ਦਾ ਅਰਦਾਸੀਆ ਲੱਗੇ, ਫਿਰ ਗ੍ਰੰਥੀ ਬਣ ਗਏ ਕਿ ਜੀ ਚੌਰ ਕਿਵੇਂ ਕਰਨਾ, ਫਿਰ ਹੈੱਡ ਗ੍ਰੰਥੀ ਬਣ ਗਏ, ਫਿਰ ਤੁਸੀਂ ਜਥੇਦਾਰ ਬਣ ਗਏ, ਫਿਰ ਬਾਦਲ ਦੇ ਗੋਡੇ ਘੁੱਟ ਕੇ ਰੱਖੋ, ਉਹਨੂੰ ਫਖਰੇ ਕੌਮ ਵੀ ਦਿਓ, ਉਹਨੂੰ ਪੰਥ ਰਤਨ ਵੀ ਦਿਓ ਤਾਂ ਕਿ ਤੁਹਾਡੀ ਜਥੇਦਾਰੀ ਕਾਇਮ ਰਹੇ। ਔਰ ਹਾਲ ਇਹ ਹੈ ਕਿ ਜਿਸ ਕਿਸਮ ਦੇ ਇੱਥੇ ਪੋਪ ਦਾ ਵਰਡ ਫਾਈਨਲ ਵਰਡ ਹੈ, ਕੋਈ ਉਹਦੇ ਤੇ ਸਵਾਲ ਨਹੀਂ ਹੈ। ਤੇ ਹੁਣ ਜੇ ਜਥੇਦਾਰਾਂ ਨੇ ਪਿੱਛੇ ਜੇ ਇਹ ਕਿਹਾ ਜੀ ਦੁਨੀਆ 'ਚ ਕੋਈ ਵੀ ਗੁਰਦੁਆਰਾ ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਬਣੇਗਾ, ਪਹਿਲਾਂ ਅਪਰੂਵਲ ਲੈਣੀ ਪਏਗੀ। ਔਰ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਜਿਹੜੇ ਕੁਝ ਸਮਾਂ ਪਹਿਲਾਂ ਤੱਕ ਜਿਹੜਾ ਦਮਦਮਾ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਪਰਸੋਂ ਹੀ ਇੱਕ ਫੰਕਸ਼ਨ ਜਿਹੜਾ ਫਰੀਦਕੋਟ 'ਚ ਹੋਇਆ, ਬਾਬਾ ਫਰੀਦ ਜਨਮ ਐਨੀਵਰਸਰੀ ਸੈਲੀਬ੍ਰੇਸ਼ਨ ਚੱਲ ਰਹੀਆਂ ਸੀ, ਉਹਨਾਂ ਨੇ ਕਿਹਾ ਜੀ ਇਸ ਲਈ ਕੀਤਾ ਇਹਨਾਂ ਨੇ ਕਿ ਜਿਹਨੇ ਗੁਰਦੁਆਰਾ ਖੋਲਣ ਲਈ ਪਰਮਿਸ਼ਨ ਲੈਣੀ ਉਹ ਲਿਫਾਫੇ 'ਚ ਪਹਿਲਾਂ ਰੁਪਈਏ ਦਿਓ ਪਾ ਕੇ ਵੀ ਇਹਨਾਂ ਦੀ ਮੁੱਠੀ ਗਰਮ ਕਰੋ। ਹੁਣ ਜੇ ਇੱਕ ਜਥੇਦਾਰ, ਕਿਉਂਕਿ ਉਹ ਇੱਕ ਇਮਾਨਦਾਰ ਹੈ, ਉਹਨੇ ਕੋਈ ਤਨਖਾਹ ਲੈ ਕੇ ਕੰਮ ਨਹੀਂ ਕੀਤਾ ਆਨੰਦਗੜ੍ਹ, ਉਹ ਜਾਣਦਾ ਹੈ ਕਿ ਵੀ ਕਿਵੇਂ। ਉਹ ਕਹਿੰਦਾ ਜੀ ਆਂਦੇ ਹੀ ਫੈਸਲੇ ਨਾਗਪੁਰ ਤੋਂ ਆਉਂਦੇ ਨੇ, ਨਾਗਪੁਰ ਤੋਂ ਬਾਦਲ ਨੂੰ ਆਉਂਦੇ ਨੇ, ਬਾਦਲ ਅੱਗੇ ਫੜਾ ਦਿੰਦਾ, ਜਥੇਦਾਰ ਉਹਦੇ ਤੇ ਐਕਟ ਕਰਦੇ ਨੇ। ਸੋ ਤੁਸੀਂ ਐਜੂਕੇਸ਼ਨ ਵਾਈਜ਼ ਦੇਖੋ, ਇਹਨਾਂ ਨੂੰ ਜਿੰਨੇ ਈਸਾਈਆਂ ਦੇ ਇੱਕ ਆਮ ਲੈਵਲ ਦਾ ਜਿਹੜਾ ਪ੍ਰੀਸਟ ਹੈ ਉਹਦਾ ਵੀ ਮੁਕਾਬਲਾ ਨਹੀਂ ਕਰ ਸਕਦੇ। ਅਜੇ ਤਾਂ ਚਲੋ ਬਾਹਰਲੇ ਸਿੱਖਾਂ ਨੇ ਇੱਕ ਕੰਮ ਚੰਗਾ ਕੀਤਾ ਹੈ ਕਿ ਅਸੀਂ ਆਪਣੇ ਪੜ੍ਹੇ ਲਿਖੇ ਦੂਸਰੇ ਜਿਨ੍ਹਾਂ ਦਾ ਥੋੜੇ ਬਹੁਤ ਇੰਟਰਸਟ ਹੈ ਇਸ ਪਾਸੇ ਇੰਟਰਫੇਥ ਮੂਵਮੈਂਟ 'ਚ ਆ ਗਏ, ਵਰਲਡ ਪਾਰਲੀਮੈਂਟ ਆਫ ਰਿਲੀਜਨ 'ਚ ਆ ਗਏ, ਜਿਹੜੇ ਹਾਈਲੀ ਸਮਝਦੇ ਨੇ, ਆਪਣੇ ਧਰਮ ਨੂੰ ਵੀ ਸਮਝਦੇ ਨੇ, ਉਹਨਾਂ ਨੇ ਅਕੰਪਲਿਸ਼ ਵੀ ਕੀਤਾ ਕੁਛ ਨਾ ਕੁਛ। ਤੇ ਅਸੀਂ ਇਹਨਾਂ ਦੇ ਲੈਵਲ ਤੇ ਜਾ ਕੇ ਐਕਸਪਲੇਨ ਕਰ ਸਕਦੇ ਹਾਂ ਜੀ ਧਰਮ ਕੀ ਹੈ, ਸਿੱਖੀ ਦੇ ਪ੍ਰਿੰਸੀਪਲ ਕੀ ਨੇ। ਹੁਣ ਆਪਣੇ ਜਥੇਦਾਰ ਨੂੰ ਕਹੋ ਜੀ ਪੋਪ ਦੇ ਨਾਲ ਆਉਂਦੇ ਨੇ ਕਿ ਜੀ ਬੜਾ ਸਜੇ ਫਬੇ ਜੀ 3 ਫੁੱਟੀ ਕਿਰਪਾਨ ਵੀ ਹੱਥ 'ਚ ਫੜੀ, ਉਹਨਾਂ ਨੂੰ ਕਹੋ ਜੀ ਗੱਲ ਕਰਕੇ ਦੱਸੋ ਐਨਵਾਇਰਨਮੈਂਟ ਕੀ ਹੁੰਦਾ, ਪਹਿਲਾਂ ਲਿਖ ਕੇ ਦੱਸੋ, ਪੰਜਾਬੀ 'ਚ ਹੀ ਲਿਖੋ ਐਨਵਾਇਰਨਮੈਂਟ ਨੂੰ ਕੀ ਕਹਿੰਦੇ ਨੇ, ਫਿਰ ਦੱਸੋ ਕੀ ਹੈ, ਕਿਹੜੀ ਸਮੱਸਿਆ ਦੁਨੀਆ 'ਚ ਐਨਵਾਇਰਨਮੈਂਟ ਦੀ, ਕਿਹੜੀ ਰਿਫਿਊਜੀ ਸਮੱਸਿਆ ਚੱਲ ਰਹੀ ਹੈ ਸੀਰੀਆ ਦੀ। ਉਹਨਾਂ ਕਹਿੰਦੇ ਬਾਦਲ ਸਾਹਿਬ ਨੂੰ ਪੁੱਛ ਕੇ ਦੱਸਦੇ ਜੋ ਬਾਦਲ ਸਾਹਿਬ ਕਹਿ ਰਹੇ ਨੇ ਠੀਕ, ਉਹ ਤਾਂ ਕਹਿੰਦੇ ਉਹ ਤਾਂ ਕਹਿ ਹੀ ਕੁਝ ਨਹੀਂ ਰਹੇ, ਕਹਿੰਦੇ ਕੁਝ ਨਹੀਂ ਕਹਿ ਰਹੇ ਉਹ ਵੀ ਠੀਕ ਜੀ। ਜਦੋਂ ਇੱਕ ਪਾਸਾ ਇਹ ਹੈ ਅੱਜ ਅਸੀਂ ਜਦੋਂ ਦੁਨੀਆ ਦਾ 5ਵਾਂ ਵੱਡਾ ਧਰਮ ਹੈ, 30 ਮਿਲੀਅਨ ਦੇ ਲਗਭਗ ਸਾਡੀ ਗਿਣਤੀ ਹੈ, ਔਰ ਦੁਨੀਆ ਭਰ ਦੇ ਵਿੱਚ ਅਸੀਂ ਜਿਹੜਾ ਸਾਡਾ ਸਪਰੈਡ ਆਊਟ ਹੈ, ਠੀਕ ਹੈ ਸਿੱਖਾਂ ਦੇ ਆਪਣੇ ਐਜ਼ ਏ ਨੇਸ਼ਨ, ਮੈਂ ਆਪਣੀ ਕੌਮ ਦੀ ਜਿਹੜੀ ਹੈ ਉਹ ਖੂਬੀਆਂ ਤੋਂ ਵੀ ਜਿਹੜਾ ਉਹਨਾਂ ਦਾ ਹਮੇਸ਼ਾ ਗੱਲ ਕਰਦਾ ਹੈ। ਰਾਦਰ ਮੈਨੂੰ ਕਈ ਵਾਰੀ ਮੈਂ ਅਫੈਂਡ ਹੁੰਦਾ ਜਦੋਂ ਮੈਨੂੰ ਲੱਗਦਾ ਵੀ ਅਸੀਂ ਬਹੁਤ ਗਲਤੀਆਂ ਕਰਦੇ, ਪਰ ਮੈਂ ਤਾਂ ਇਸ ਕਲਰਜੀ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਟੋਲਰੇਟ ਵੀ ਕਰ ਰਹੇ ਹਾਂ ਜੀ। ਬਾਹਰ ਆਇਆਂ ਨੂੰ ਵੀ ਸਿੰਘ ਸਾਹਿਬ, ਜਥੇਦਾਰ ਸਾਹਿਬ ਕਰਕੇ ਸਿਰਾਂ ਤੇ ਚੁੱਕਿਆ ਹੁੰਦਾ ਹੈ, ਘਰਾਂ 'ਚ ਅਸੀਂ ਲੈ ਕੇ ਜਾਂਦੇ ਹਾਂ, 500 1000 ਲਿਫਾਫੇ ਅਸੀਂ ਫੜਾ ਰਹੇ ਹਾਂ ਜੀ, ਸਾਡੇ ਅਰਦਾਸ ਕਰ ਦਿਓ, ਕੋਈ ਮੁੰਡਾ ਜੰਮ ਪਏ ਦੀ ਅਰਦਾਸ ਹੈ, ਕੋਈ ਘਰ ਦੀ ਕੋਈ ਜਿਹੜਾ ਉਹ ਦੁਕਾਨ ਪਾਉਂਦੀ ਹੈ, ਭਾਵੇਂ ਉਹ ਤੰਬਾਕੂ ਹੀ ਵੇਚਣਾ ਹੋਵੇ ਉਹਦੇ ਕੁਝ ਵੀ ਤੁਰੇ ਹੁੰਦੇ ਨੇ ਕਿ ਜੀ ਠੀਕ ਹੈ ਉਹ ਪੈਸੇ ਚਾਹੀਦੇ ਨੇ। ਸੋ ਜਦੋਂ ਇਸ ਕਿਸਮ ਦਾ ਇੱਕ ਪਾਸੇ ਰਵੱਈਆ ਤਾਂ ਮੈਨੂੰ ਜਿੱਥੇ ਫਖਰ ਵੀ ਮਹਿਸੂਸ ਹੋਇਆ ਕਿ ਵੀ ਇਹ
ਜਦੋਂ ਤੁਹਾਡੀ ਅਥਾਰਟੀ ਵੀ ਹੈ ਜੇ ਕਿਤੇ ਇਹੋ ਜਿਹੀ ਹੋਏ ਕਿ ਵੀ ਭਾਵੇਂ ਮੋਰਲ ਅਥਾਰਟੀ ਹੈ, ਹੁਣ ਇਹਨੇ ਜਾਣਾ ਹੈ ਪੋਪ ਨੇ, ਫਿਰ ਦਲਾਈ ਲਾਮੇ ਨੇ ਆਣਾ ਜੀ, ਔਰ ਦਲਾਈ ਲਾਮੇ ਨਾਲ ਵੀ ਭਾਵੇਂ ਚੀਨ ਆਬਜੈਕਟ ਕਰਦਾ ਹੈ, ਆਫ ਦਾ ਰੈਕਡ ਮੀਟਿੰਗ ਹੁੰਦੀ ਹੈ, ਜਾਂ ਹੁਣ ਵਰਲਡ ਪਾਰਲੀਮੈਂਟ ਆਫ ਰਿਲੀਜਨ ਸਾਲਟ ਲੇਕ ਸਿਟੀ ਯੂਟਾ 'ਚ ਹੋਣੀ ਹੈ, ਜਿੱਥੇ ਦਲਾਈ ਲਾਮਾ ਜਾ ਕੇ ਖਲੋਂਦਾ ਹੈ। ਬੇਸ਼ੱਕ ਬੁੱਧਿਜ਼ਮ ਦਾ ਉਹਨਾਂ ਦੇ ਵੀ ਇੱਕ ਐਬਰੇਸ਼ਨ ਹੈ, ਬੁੱਧਿਜ਼ਮ ਦੀ ਜਿਹੜਾ ਤਿਬਤਨ ਬੁੱਧਿਜ਼ਮ ਹੈ ਉਹ ਕੋਈ ਮੇਨ ਸਟ੍ਰੀਮ ਬੁੱਧਿਜ਼ਮ ਨਹੀਂ ਹੈ, ਬਹੁਤ ਸਾਰੀਆਂ ਐਂਟਾਈ ਬੁੱਧਿਸਟ ਪ੍ਰੈਕਟਿਸਿਸ ਹੀ ਨੇ ਉਹਨਾਂ 'ਚ। ਪਰ ਦਲਾਈ ਲਾਮਾ ਜਿੱਥੇ ਉਹਨੇ ਬੋਲਣਾ ਕਿਤੇ ਸੀ ਕਿ ਉਹਨੇ ਐਡਰੈਸ ਕਰਨਾ, $200 ਦੀ ਟਿਕਟਾਂ 2 ਦਿਨ ਦੇ ਵਿੱਚ ਮੁੱਕ ਗਈਆਂ ਜੀ। ਤੇ ਸਾਡੇ ਜਥੇਦਾਰ ਸਾਹਿਬ ਦਾ ਵੀ ਰੱਖੋ ਜੀ, ਉਹਨਾਂ ਨੇ ਲੈਕਚਰ ਕਰਨਾ ਹੈ ਇੱਥੇ ਬੋਸਟਨ ਯੂਨੀਵਰਸਿਟੀ 'ਚ ਕਰਨਾ ਹੈ ਜਾਂ ਹਾਰਵਰਡ 'ਚ ਕਰਨਾ ਹੈ, ਵਿਚਾਰੇ ਕੀ ਲੈਕਚਰ ਕਰਨਗੇ, ਉਹਨਾਂ ਕਹਿੰਦੇ ਮੈਨੂੰ ਤਾਂ ਅਰਦਾਸ ਹੁੰਦੀ ਹੈ। ਸੋ ਇਸ ਕਿਸਮ ਦਾ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇਹ ਮਹਿਸੂਸ ਵੀ ਹੁੰਦਾ ਹੈ ਕਿ ਇੰਨੀ ਮਹਾਨ ਕੌਮ, ਇੰਨਾ ਸਿੱਖ ਧਰਮ ਦਾ ਜਿਹੜਾ ਗਲੋਬਲ ਸੁਨੇਹਾ, ਔਰ ਅਸੀਂ ਕਿਸ ਕਿਸਮ ਦਾ ਸਿਸਟਮ ਸ਼੍ਰੋਮਣੀ ਕਮੇਟੀ 90 ਸਾਲ ਪਹਿਲਾਂ ਹੋਣ ਚਾਹੀ। ਪਹਿਲਾਂ ਚਲੋ ਮਹੰਤ ਸੀ, ਸਾਧੂ ਸੀ, ਕਿਸੇ ਨੇ ਜਟਾਵਾਂ ਰੱਖੀਆਂ, ਕੋਈ ਬਿਨਾਂ ਕੋਈ ਲੰਗੋਟ ਬੰਨਿਆ, ਕਿਸੇ ਨੇ ਕੋਈ ਹੋਰ ਹੈ, ਕੋਈ ਭਗਵਾ ਬਣਿਆ ਹੋਇਆ। 90-95 ਸਾਲ 'ਚ ਸ਼੍ਰੋਮਣੀ ਕਮੇਟੀ ਜਿਹੜੀ ਹੈ 1000 ਕਰੋੜ ਦੇ ਬਜਟ ਵਾਲੀ, ਸਾਡਾ ਕੋਈ ਸਿਸਟਮ ਨਹੀਂ ਹੈ, ਕੋਈ ਫਿਲਟਰਿੰਗ। ਹੁਣ ਕਿਉਂ ਬਹੁਤਿਆਂ ਨੂੰ ਟਾਕ ਸ਼ੋਆਂ ਦੇ ਉੱਤੇ ਜਾਂ ਦੂਜਿਆਂ ਦੇ ਧਾਰਮਿਕ ਸਵਾਲ ਪੁੱਛਣੇ ਪੈਂਦੇ ਨੇ ਜੀ? ਕਿਉਂ ਨਹੀਂ ਸਾਡਾ ਹੁਣ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਬਣਾਈ ਹੈ, ਮੈਨੂੰ ਨਹੀਂ ਲੱਗਦਾ ਵੀ ਉੱਥੇ ਕਦੇ ਕੋਈ 2 ਮੀਟਿੰਗਾਂ ਵੀ ਹੁੰਦੀਆਂ ਹੋਣ ਧਰਮ ਪ੍ਰਚਾਰ ਕਮੇਟੀ ਦੀਆਂ। ਜੇ ਹੁੰਦੀਆਂ ਵੀ ਹੋਣਗੀਆਂ, ਉਹ ਉਹਨਾਂ ਨੂੰ ਚਿੱਠੀਆਂ ਖੋਲ੍ਹਣ ਦਾ ਟਾਈਮ ਨਹੀਂ ਹੁੰਦਾ। ਕੌਣ ਚਿੱਠੀਆਂ ਲਿਖਦਾ, ਕੌਣ ਜਵਾਬ ਦਿੰਦਾ, ਫੈਸਲੇ ਸਿੱਧੇ ਅਕਾਲ ਤਖਤ ਦੇ ਉੱਤੇ ਜਾ ਕੇ ਲਿਫਾਫਿਆਂ ਦੇ ਨਾਲ ਹੋਣ ਲੱਗ ਗਏ। ਅਦਰਵਾਈਜ਼ ਇੱਕ ਸਟੇਜ ਤੇ ਆਏ ਤੋਂ 20-25-30 ਸਾਲ ਪਹਿਲਾਂ ਥੋੜਾ ਬਹੁਤ ਜ਼ਰੂਰ ਸੀ, ਤੁਸੀਂ ਚਿੱਠੀ ਲਿਖਦੇ ਸੀ ਧਰਮ ਪ੍ਰਚਾਰ ਕਮੇਟੀ ਦੇ 2-4 ਕਿ ਇਸ ਮੁੱਦੇ ਦੇ ਉੱਤੇ ਕੀ ਰਾਏ ਹੈ। ਅੱਜ 5ਵਾਂ ਵੱਡਾ ਧਰਮ ਸਾਡਾ ਕੋਈ ਸੈਂਟਰਲ ਪਲੇਸ ਨਹੀਂ ਹੈ ਜਿਹੜਾ ਧਾਰਮਿਕ ਕੁਐਰੀਜ਼ ਦਾ ਜਵਾਬ ਦੇ ਕਿ ਕੀ ਹੈ ਸਾਡੀ ਪੋਜੀਸ਼ਨ ਇਹਨਾਂ ਇਸ਼ੂਜ਼ ਦੇ ਉੱਤੇ ਜਿਹੜੀਆਂ ਡੇ ਟੂ ਡੇ ਸਿੱਖਾਂ ਨੂੰ ਫੇਸ ਹੁੰਦੀਆਂ ਨੇ। ਇਹ ਤਾਂ ਬਾਹਰਲੇ ਸਿੱਖਾਂ ਨੇ ਹੁਣ ਜਥੇਬੰਦੀਆਂ ਯੰਗਸਟਰਸ ਦੀਆਂ ਬਣੀਆਂ, ਯੂਨਾਈਟਿਡ ਸਿੱਖਸ ਨੇ ਦਸਤਾਰ ਦਾ ਕੇਸ, ਫ੍ਰੈਂਚ ਟਰਬਨ ਕੇਸ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਜਾ ਕੇ ਜਿੱਤਿਆ। ਇਹ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਜਿਹੜੇ ਇੱਥੇ ਆ ਕੇ ਸਾਡੀਆਂ ਸਮੱਸਿਆਵਾਂ ਹੱਲ ਕਰਨਾ ਚਾਹੁੰਦੇ ਨੇ, ਉਹ ਸਮਝਦੇ ਨੇ ਅਸੀਂ 5 ਲੱਖ ਦੇ ਦਿੱਤਾ, ਰੁਪਈਆ ਡੋਨੇਟ ਕਰਤਾ ਫਲਾਣਾ। ਇਹ ਉਹਨਾਂ ਦੇ ਕੋਲ ਕਿੱਥੇ ਨੇ ਉਹਨਾਂ ਦੇ ਇੰਟਰਨੈਸ਼ਨਲ ਲਾਇਰ ਜਾਂ ਕਿੱਥੇ ਨੇ ਉਹਨਾਂ ਦਾ ਸਿਸਟਮ ਜੀ? ਲੇਕਿਨ ਇੱਥੇ ਆ ਕੇ ਇੰਟਰਫੀਅਰ ਕਰਨਾ ਚਾਹੁੰਦੇ ਨੇ, ਇੱਥੇ ਆ ਕੇ ਲੜਾਈ ਪਾਉਣਾ ਚਾਹੁੰਦੇ ਨੇ। ਅਕਾਲੀਆਂ ਨੇ ਵੀ ਅਮਰੀਕਾ ਦੇ ਵਿੱਚ ਆਪਣਾ ਸਟਰਕਚਰ ਬਣਾਉਣ ਦੇ ਨਾਂ ਥੱਲੇ ਕੀਤੇ, ਔਰ ਇਹ ਧਾਰਮਿਕ ਜੀ ਉਹ ਯੂਬਾ ਸਿਟੀ ਸ਼੍ਰੋਮਣੀ ਕਮੇਟੀ ਸੈਂਟਰ ਬਣਾ ਰਹੀ ਹੈ, ਇੰਨਾ ਕਰੋੜ ਰੱਖਿਆ ਜੀ। ਕੀ ਜੀ ਅਮਰੀਕਨਾਂ ਨੂੰ ਦੱਸਣਾ ਸੀ ਵੀ ਸਿੱਖੀ ਕੀ ਹੈ, ਅਸੀਂ ਧਰਮ ਪ੍ਰਚਾਰ ਕਰਨਾ। ਉਹ ਮੈਂ ਕਿਹਾ ਜਲ ਹੀ ਉੱਥੋਂ ਬੰਦੇ ਜਿਹੜੇ ਨੇ ਕਬੂਤਰਬਾਜ਼ੀ ਕਰਵਾਉਣ ਦੇ ਨਾਂ ਥੱਲੇ ਲਿਆਉਣਗੇ, ਉੱਥੋਂ ਦੀ ਕਰਪਸ਼ਨ ਲਿਆ ਕੇ ਇੱਥੇ ਫੈਲਾਉਣਗੇ। ਸੋ ਇਹ ਜ਼ਰੂਰ ਮੈਨੂੰ ਜਿੱਥੇ ਇਹ ਦੇਖ ਕੇ ਮਾਣ ਹੋਇਆ ਕਿ ਭਾਈ ਆ ਹੈ ਜੇ ਕਿਸੇ ਦਾ ਰੁਤਬਾ ਹੈ ਕਿ ਜਿਸ ਦੇ ਕੋਲ ਬੇਸ਼ੱਕ ਕੋਈ ਪੋਲੀਟੀਕਲ ਪਾਵਰ ਨਹੀਂ ਹੈ, ਤੁਹਾਡੀ ਮੋਰਲ ਅਥਾਰਟੀ, ਮੋਰਲ ਪਾਵਰ ਇਸ ਕਿਸਮ ਦੀ ਹੋਏ ਕਿ ਤੁਹਾਡੇ ਸਾਹਮਣੇ ਜਿਹੜੇ ਨੇ ਦੁਨੀਆ ਦੇ ਪ੍ਰੈਜ਼ੀਡੈਂਟ ਝੁਕਣ ਜਿਵੇਂ। ਔਰ ਇਹ ਨਹੀਂ ਹੈ ਕਿ ਵੀ ਇਹ ਪੋਪ ਜਿਹੜਾ ਉੱਥੇ ਬੈਠਾ ਹੈ ਕੋਈ ਰੋਜ਼ਰੀ ਫੇਰ ਰਿਹਾ, ਮਾਲਾ ਫੇਰ ਰਿਹਾ। ਆ ਹੁਣ ਕਿਊਬਾ 'ਚ ਜੇ 50 ਸਾਲ ਬਾਅਦ ਅਮਰੀਕਾ ਦਾ ਸਬੰਧ ਕਾਇਮ ਹੋਇਆ ਡਿਪਲੋਮੈਟਿਕ, ਉਹਦੇ ਸਭ ਤੋਂ ਜ਼ਿਆਦਾ ਰੋਲ ਪੋਪ ਨੇ ਅਦਾ ਕੀਤਾ ਬੈਕਡੋਰ ਡਿਪਲੋਮੇਸੀ, ਕਿਉਂਕਿ ਕਿਊਬਨ ਜਿਹੜਾ ਸੁਸਾਇਟੀ ਜਾਂ ਲੋਕ ਕੈਥੋਲਿਕ ਨੇ। ਬੇਸ਼ੱਕ ਉਹਨਾਂ ਦੇ ਲੀਡਰ ਜਾਂ ਜਿਨ੍ਹਾਂ ਨੇ ਚੇਂਜ ਲਿਆਂਦੀ ਜਾਂ ਕਾਸਟਰੋ ਕਮਿਊਨਿਸਟ ਸੀ, ਨਾਸਤਕ ਸੀ, ਲੇਕਿਨ ਉਹਦਾ ਭਰਾ ਹੁਣ ਬਣਿਆ, ਉਹਨੇ ਝੁਕਾ ਦਿਖਾਇਆ। ਉਹਨੇ ਕਿਹਾ ਜੀ ਮੈਂ ਪੋਪ ਨੂੰ ਮਿਲਣ ਤੋਂ ਬਾਅਦ ਮੈਨੂੰ ਮੇਰਾ ਜਿਹੜਾ ਚਾਈਲਡਹੁੱਡ ਦੇ ਵਿੱਚ ਮੈਂ ਕੈਥੋਲਿਕ ਗੀਤ ਗਾਏ ਹੋਏ ਨੇ, ਮੇਰੇ ਵਿਚਲਾ ਈਸਾਈ ਜਾਗ ਰਿਹਾ, ਔਰ ਹੋ ਸਕਦਾ ਮੈਂ ਰੈਗੂਲਰ ਜਿਹੜਾ ਹੈ ਉਹ ਬੈਪਤਿਸਮਾ ਜਿਹਨੂੰ ਬੈਪਟਾਈਜੇਸ਼ਨ ਕਹਿੰਦੇ ਨੇ ਉਹ ਕਰਕੇ ਮੈਂ ਬਣ ਜਾ ਈਸਾਈ। ਸੋ ਇਹ ਹੈ ਪਰਸਨੈਲਿਟੀਜ਼ ਦਾ ਕਿ ਵੀ ਜਿੱਥੇ ਤੁਹਾਡੀ ਪਰਸਨੈਲਿਟੀ ਹੈ ਉੱਥੇ ਫਿਰ ਹੌਲੀ 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 ਚੇਂਜ ਵੀ ਹੁੰਦੀ ਹੈ। ਸੋ ਮੈਂ ਸਮਝਦਾ ਵੀ ਘੱਟੋ ਘੱਟ ਅਸੀਂ ਇਹੀ ਸਬਕ ਇਹਨਾਂ ਤੋਂ ਸਿੱਖੀਏ ਕਿ ਭਾਈ ਘੱਟੋ ਘੱਟ ਜਿਹੜੀਆਂ ਸੰਸਥਾਵਾਂ ਇਸਟੈਬਲਿਸ਼ ਹੋ ਕੇ ਆਪਣੇ ਕੌਮੀ ਸਿਧਾਂਤਾਂ ਦੇ ਮੁਤਾਬਕ ਕੰਮ ਕਰਦੀਆਂ ਨੇ, ਉਹਨਾਂ ਦਾ ਜੇ ਸਿੰਘ ਸਭਾ ਨੇ ਇੱਕ ਲਹਿਰ ਖੜੀ ਕੀਤੀ ਓਵਰ ਏ ਪੀਰੀਅਡ ਆਫ ਟਾਈਮ, ਇੱਕ ਸਿਸਟਮ ਬਣਦਾ ਚਲਾ ਗਿਆ, ਉਹਦੇ ਚੋਂ ਚੇਤਨਾ ਆਈ। ਅੱਜ ਅਸੀਂ ਬਿਲਕੁਲ ਰੁਲੇ ਜੇ ਹੋਏ ਔਰ ਹਰ ਪੱਖੋਂ ਨਿਰਾਸ਼, ਸਿਟਿੰਗ ਡਕਸ ਹੈ। ਨਤੀਜਾ ਇਹ ਹੈ ਕਿ ਉਹ ਈਸਾਈ ਮਿਸ਼ਨਰੀ ਈਸਾਈ ਬਣਾ ਲੈਣ, ਹਿੰਦੂ ਤੋਂ ਵੀ ਹਿੰਦੂ ਬਣਾ ਲੈਣ, ਕੋਈ ਹੋਰ ਬਣ ਜਾਣ, ਵੱਡੀ ਗਿਣਤੀ 'ਚ ਨਾਸਤਿਕਤਾ ਵੱਲ ਜਾ ਰਹੇ ਨੇ। ਸਾਡੇ ਯੰਗ ਬੱਚੇ ਬੱਚੀਆਂ ਡਾਇਰੈਕਸ਼ਨਲੈਸ ਨੇ, ਕਿਉਂਕਿ ਕੋਈ ਐਸਾ ਸਾਡੇ ਇੱਥੋਂ ਦੇ ਗੁਰਦੁਆਰੇ ਵੀ ਉਹਨਾਂ ਨੂੰ ਇੱਕ ਕਾਹਦਾ ਦੋਸ਼ ਹੈ ਸ਼੍ਰੋਮਣੀ ਇੱਥੋਂ ਦੇ ਗੁਰਦੁਆਰਿਆਂ ਦੇ ਵੀ ਪ੍ਰਬੰਧਕੀ ਨਿਜ਼ਾਮ ਦੇ ਵਿੱਚ ਅਸੀਂ ਯੰਗਸਟਰਸ ਦੇ ਹਵਾਲੇ ਨਾਲ
ਜਾਂ ਸਿੱਖ ਧਰਮ ਦੇ ਹਵਾਲੇ ਨਾਲ ਕਿੰਨਾ ਕੁ ਕਿਤਾਬਾਂ, ਲਾਇਬ੍ਰੇਰੀਆਂ, ਸੈਮੀਨਾਰ ਜਾਂ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਕਿੰਨਾ ਕੁ ਐਨਕਰੇਜ ਕਰਦੇ ਜੀ ਤੇ ਫਿਰ ਨਾਲ ਤੁਸੀਂ ਕਹੀ ਜਾਓ ਕਿ ਜੀ ਨਹੀਂ 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 ਇਹ ਨਹੀਂ ਹੋ ਗਿਆ, ਉਹ ਹੋ ਗਿਆ। ਔਰ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਜ਼ਿੰਮੇ, ਔਰ ਸਾਡੇ ਕੁਝ ਦਰਸ਼ਕ ਜਾਂ ਸਰੋਤੇ ਇਹ ਵੀ ਕਹਿੰਦੇ ਨੇ ਜੇ ਤੁਸੀਂ ਸਰਕਾਰ ਦੇ ਖਾਤੇ ਜਾਂ ਹਿੰਦੂ ਕਲਚਰ ਦੇ ਖਾਤੇ 'ਚ ਹਰ ਗੱਲ ਪਾਉਂਦੇ ਹੋ, ਆਪਣਿਆਂ ਨੂੰ ਨਹੀਂ ਕਹਿੰਦੇ। ਮੈਂ ਕਿਹਾ ਭਾਈ ਤੁਸੀਂ ਸਾਰਾ ਕਦੇ ਦੇਖੋ ਤਾਂ ਸਹੀ, ਜਦੋਂ ਕੋਈ ਟੌਪਿਕ ਇਨ ਡਿਸਕਸ਼ਨ ਹੁੰਦਾ ਫਿਰ ਤੁਹਾਨੂੰ ਕਹਿਣ ਦਾ ਮੌਕਾ ਹੁੰਦਾ ਹੈ। ਬਹੁਤ ਕੁਝ ਗੁਲਾਮੀ ਨਾਲ ਜੁੜਿਆ ਹੋਇਆ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਗੁਲਾਮ ਪਲਾਂ ਦੇ ਵਿੱਚ ਵੀ ਜਿਹੜੀਆਂ ਕੌਮਾਂ ਗੁਲਾਮੀ ਦਾ ਜੂੜਾ ਲਾਉਣ ਦੇ ਲਈ ਲੜ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਬੜੇ ਸਿਰ ਜੋੜ ਕੇ ਬੈਠ ਕੇ ਆਪਣੀਆਂ ਤਾਕਤਾਂ, ਆਪਣੀਆਂ ਸਟਰੈਂਥਸ, ਆਪਣੀਆਂ ਕਮਜ਼ੋਰੀਆਂ, ਉਹਨਾਂ ਦਾ ਮੁਲਾਂਕਣ ਕਰਨਾ ਪੈਂਦਾ ਹੈ ਤਾਂ ਕਿ ਅਸੀਂ ਹੋਰ ਸਟਰੋਂਗ ਹੋ ਕੇ ਨਿਕਲੀਏ। ਸੋ ਅੱਜ ਦੀ ਇਹ ਜਿਹੜੀ ਸਾਰੀ ਡਿਸਕਸ਼ਨ ਵੀ ਔਰ ਪ੍ਰੋਗਰਾਮ ਵੀ ਅਸੀਂ ਇਹ ਸਾਰੇ ਨੂੰ ਮੈਂ ਸਮਝਦਾ ਵੀ ਇਹ ਜਿਸ ਤਰੀਕੇ ਦੇ ਨਾਲ ਔਰ ਖਾਸ ਤੌਰ ਤੇ ਪੋਪ ਫ੍ਰਾਂਸਿਸ ਦੇ ਜਿਹੜੇ ਰੈਵੋਲੂਸ਼ਨਰੀ ਸਟੈਪ ਨੇ ਉਹਨਾਂ ਨੂੰ ਅਸੀਂ ਸਮਰਪਿਤ ਕਰਦੇ ਹਾਂ। ਜੀ